नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਬੀਜੇਪੀ ਨੇ ਕੱਟਿਆ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਟਿਕਟ। ਉਹਨਾਂ ਦੀ ਥਾਂ ਤੇ ਉਹਨਾਂ ਦੇ ਬੇਟੇ ਕਰਨਭੂਸ਼ਣ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ। ਦੱਸ ਦਈਏ ਕਿ ਬ੍ਰਿਜਭੂਸ਼ਣ ਤੇ ਮਹਿਲਾ ਪਹਿਲਵਾਨਾਂ ਨੇ ਯੌਨ ਸ਼ੋਸ਼ਣ ਦੇ ਆਰੋਪ ਲਾਏ ਸੀ। ਉਸ ਤੋਂ ਬਾਅਦ ਹੀ ਬ੍ਰਿਜਭੂਸ਼ਣ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਸੀ। ਐਨ ਮੌਕੇ ਤੇ ਉਹਨਾਂ ਦਾ ਟਿਕਟ ਕੱਟ ਕੇ ਉਹਨਾਂ ਦੇ ਬੇਟੇ ਨੂੰ ਦਿੱਤਾ ਗਿਆ ਹੈ। ਉਹਨਾਂ ਦੇ ਬੇਟੇ ਨੂੰ ਟਿਕਟ ਇਸ ਕਰਕੇ ਦਿੱਤਾ ਗਿਆ ਹੈ ਤਾਂ ਕਿ ਉੱਤਰ ਪ੍ਰਦੇਸ਼ 'ਚ ਰਾਜਪੂਤ ਨਾ ਨਾਰਾਜ਼ ਹੋ ਜਾਣ। ਸਾਊਥ ਇੰਡੀਆ ਦੀ ਪੋਲਿਟਿਕਸ 'ਚ ਹੋਏ ਵੱਡੇ ਸੈਕਸ ਸਕੈਂਡਲ ਮਾਮਲੇ 'ਚ ਪ੍ਰਜਲਾ ਰਵੰਨਾ ਨੂੰ ਕਰਨਾਟਕ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਉਹਨਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ, ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਪੁੱਛਗਿੱਛ ਅਤੇ ਉਹਨਾਂ ਦੇ ਥਾਵਾਂ ਤੇ ਛਾਪੇਮਾਰੀ ਚਾਲੂ ਹੈ। ਜੰਮੂ ਕਸ਼ਮੀਰ ਦੀ ਅਨੰਤਨਾਗ ਰਜੌਰੀ ਸੀਟ ਤੋਂ ਚੋਣ ਟਲ ਗਿਆ ਹੈ। ਚੋਣ ਟਲਣ ਤੋਂ ਬਾਅਦ PDP ਦੀ ਮਹਿਬੂਬਾ ਮੁਫਤੀ ਨੇ ਉਹਦੇ ਖਿਲਾਫ ਬਿਆਨ ਦਿੱਤਾ ਹੈ ਤੇ PDP ਨੇ ਅੱਜ ਉਹਦੇ ਖਿਲਾਫ ਪ੍ਰਦਰਸ਼ਨ ਵੀ ਕਰਕੇ ਇਹ ਕਿਹਾ ਹੈ ਕਿ ਕਸ਼ਮੀਰ ਨੂੰ BJP ਦਬਾਉਣਾ ਚਾਹੁੰਦੀ ਹੈ। ਦਿੱਲੀ ਦੇ ਉਪ ਰਾਜਪਾਲ ਵਿਕੇ ਸਕਸੇਨਾ ਨੇ ਦਿੱਲੀ ਮਹਿਲਾ ਆਯੋਗ ਤੋਂ 223 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਉਸ ਤੋਂ ਬਾਅਦ ਦਿੱਲੀ ਮਹਿਲਾ ਆਯੋਗ ਦੀ ਪੂਰਵ ਅਧਿਕਸ਼ਾ ਸਵਾਤੀ ਮਾਲੀਵਾਲ ਦਾ ਇੱਕ ਬਿਆਨ ਆਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਹਿਸਾਬ ਨਾਲ ਤਾਂ ਦਿੱਲੀ ਮਹਿਲਾ ਆਯੋਗ ਚੱਲ ਹੀ ਨਹੀਂ ਪਾਊਗਾ ਤੇ ਦਿੱਲੀ 'ਚ ਮਹਿਲਾਵਾਂ ਨੂੰ ਆਉਣ ਵਾਲੀ ਪ੍ਰੋਬਲਮਾਂ ਤੇ ਕੌਣ ਕੰਮ ਕਰੂਗਾ। ਮੁਸਲਮਾਨਾਂ ਦੇ ਵੱਡੇ ਆਗੂ ਅਸਦੁੱਦੀਨ ਓਵੈਸੀ ਨੇ ਕਿਹਾ ਹੈ ਕਿ ਮੁਸਲਮਾਨ ਕੋਈ ਵੋਟ ਬੈਂਕ ਨਹੀਂ ਹਨ। ਕਦ ਤੱਕ BJP ਅਤੇ RSS ਹਿੰਦੂ ਅਤੇ ਮੁਸਲਮਾਨਾਂ ਨੂੰ ਲੜਾ ਕੇ ਦੇਸ਼ ਤੇ ਰਾਜ ਕਰਦੇ ਰਹਿਣਗੇ। ਰਾਹੁਲ ਗਾਂਧੀ ਨੇ ਇੱਕ ਵਾਰ ਫਿਰ BJP ਤੇ ਰਿਜ਼ਰਵੇਸ਼ਨ ਵਾਲੇ ਮਾਮਲੇ ਤੇ ਹਮਲਾ ਬੋਲਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ BJP ਅੰਧਾ ਪ੍ਰਾਈਵੇਟਾਈਜੇਸ਼ਨ ਕਰਕੇ ਲੋਕਾਂ ਤੋਂ ਉਹਨਾਂ ਦਾ ਆਰਕਸ਼ਣ ਖੋ ਰਹੀ ਹੈ। ਨੋਇਡਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਗਲਗੋਟੀਆ ਦੇ ਸਟੂਡੈਂਟਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਹਦੇ 'ਚ ਰਿਪੋਰਟਰ ਉਹਨਾਂ ਤੋਂ ਸਵਾਲ ਪੁੱਛ ਰਿਹਾ ਹੈ ਤੇ ਉਹ ਬੱਚੇ ਜਵਾਬ ਨਹੀਂ ਦੇ ਪਾ ਰਹੇ ਹਨ। ਦੱਸ ਦਈਏ ਕਿ ਉਹ ਬੱਚੇ ਕਾਂਗਰਸ ਦੇ ਦਫ਼ਤਰ ਦੇ ਬਾਹਰ ਪ੍ਰਾਪਰਟੀ ਇਨਹੈਰੀਟੈਂਸ ਟੈਕਸ ਦੇ ਪ੍ਰਦਰਸ਼ਨ ਕਰਨ ਆਏ ਸੀਗੇ ਤੇ ਉਹਨਾਂ ਤੇ ਪੱਤਰਕਾਰ ਨੇ ਸਵਾਲ ਪੁੱਛ ਲਏ ਕਿ ਉਹ ਕਿਉਂ ਪ੍ਰਦਰਸ਼ਨ ਕਰ ਆਏ ਹੈਗੇ ਆ। ਉਸ ਤੋਂ ਬਾਅਦ ਉਹ ਬੱਚੇ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਤੇ ਲੋਕ ਉਹਨਾਂ ਨੂੰ ਟ੍ਰੋਲ ਕਰਕੇ ਲਿਖ ਰਹੇ ਨੇ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇਸ ਕਿਸਮ ਦਾ ਇੰਟੈਲੈਕਟ ਇੰਡੀਆ ਦੇ ਵਿੱਚ ਪੈਦਾ ਹੋ ਰਿਹਾ ਹੈ। ਕਰਨਾਲ ਦੇ ਨਿਸਿੰਗ ਕਸਬੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਪਾਗਲ ਕਿਹਾ ਹੈ। ਉਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਦਾ 5 ਥਾਵਾਂ ਤੇ ਘਿਰਾਓ ਕੀਤਾ ਤੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ। ਤੇਜਸਵੀ ਆਪਣੀ ਚੋਣ ਸਭਾਵਾਂ ਦੇ ਅੰਦਰ ਲਗਾਤਾਰ ਨਰਿੰਦਰ ਮੋਦੀ ਦੇ ਪੁਰਾਣੇ ਭਾਸ਼ਣ ਚਲਾ ਰਹੇ ਨੇ ਤੇ ਨਰਿੰਦਰ ਮੋਦੀ ਦੇ ਸਿਲੰਡਰ ਅਤੇ ਮਹਿੰਗਾਈ ਵਾਲੇ ਬਿਆਨਾਂ ਤੇ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹਨ। ਕੋਵਿਸ਼ੀਲਡ ਵਾਲੇ ਮਾਮਲੇ ਤੇ ਵਿਵਾਦ ਹਟਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਵੈਕਸੀਨ ਦੇ ਸਰਟੀਫਿਕੇਟ ਤੋਂ ਨਰਿੰਦਰ ਮੋਦੀ ਦੀ ਫੋਟੋ ਹਟਾ ਦਿੱਤੀ ਗਈ ਹੈ। ਉਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਇੱਕ ਬਿਆਨ ਦਿੰਦਿਆਂ ਕਿਹਾ ਹੈ ਕਿ ਵੈਕਸੀਨ ਕੰਪਨੀ ਤੋਂ ਇਹਨਾਂ ਨੇ ਚੰਦਾ ਲੈ ਕੇ ਲੋਕਾਂ ਦੀ ਜਾਨ ਜੋਖਿਮ ਤੇ ਪਾ ਦਿੱਤੀ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਸਭ ਤੋਂ ਪਹਿਲੀ ਖਬਰ ਜਿਹੜੀ ਅੱਜ ਦਿਨ ਭਰ ਚਰਚਾ 'ਚ ਰਹੀ ਉਹ ਸੀਗੀ ਬ੍ਰਿਜਭੂਸ਼ਣ ਸਿੰਘ ਸ਼ਰਨ ਦਾ ਟਿਕਟ ਕੱਟਣਾ। ਬ੍ਰਿਜਭੂਸ਼ਣ ਸ਼ਰਨ ਸਿੰਘ ਉੱਤਰ ਪ੍ਰਦੇਸ਼ ਦੀ ਕੇਸਰਗੰਜ ਸੀਟ ਤੋਂ ਚੋਣ ਲੜਦੇ ਨੇ ਤੇ ਜਿਹੜੀ ਪੂਰਵਾਂਚਲ ਦੀ ਰਾਜਨੀਤੀ ਹੈ ਉਹਦੇ 'ਚ ਰਾਜਪੂਤਾਂ ਦਾ ਇੱਕ ਵੱਡਾ ਫਿਗਰ ਹਨ ਤੇ ਜਿਹੜਾ ਪੂਰਵਾਂਚਲ ਦੀ ਰਾਜਨੀਤੀ ਹੈ ਉੱਥੇ ਜਿਹੜਾ ਪੂਰਾ ਇੱਕ ਫਿਊਡਲ ਸਿਸਟਮ ਹੈ, ਸਾਮੰਤਵਾਦ ਦਾ ਜਿਹੜਾ ਇੱਕ ਪੂਰਾ ਸਿਸਟਮ ਹੈਗਾ, ਉਹਦੇ 'ਚ ਰਾਜਪੂਤਾਂ ਦੀ ਵੱਡੀ ਠੁੱਕ ਹੈਗੀ ਆ। ਉੱਥੇ ਚਾਹੇ ਧਨੰਜੈ ਸਿੰਘ ਹੋਣ ਜਾਂ ਫਿਰ ਜਿਹੜਾ ਬ੍ਰਜੇਸ਼ ਸਿੰਘ ਹੋਣ ਜਾਂ ਫਿਰ ਬ੍ਰਿਜਭੂਸ਼ਣ ਸ਼ਰਨ ਸਿੰਘ ਹੋਣ, ਇਹ ਬਾਹੂਬਲੀ ਮਾਫੀਆ ਹਨ ਤੇ ਇਹਨਾਂ ਦੀ ਠੀਕ ਠਾਕ ਚੱਲਦੀ ਹੈ ਤੇ ਸਾਰੇ BJP 'ਚ ਸ਼ਾਮਲ ਹਨ। ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਪਹਿਲਾਂ ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ WFI ਹੈ ਉਹਦੇ ਪ੍ਰਧਾਨ ਹੁੰਦੇ ਸੀਗੇ ਤੇ ਉਹਨਾਂ ਤੇ ਮਹਿਲਾ ਪਹਿਲਵਾਨਾਂ ਨੇ ਆਰੋਪ ਲਾਏ ਸੀ ਕਿ ਉਹਨਾਂ ਨੇ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਲਾਹ ਦਿੱਤਾ ਗਿਆ ਸੀਗਾ ਤੇ ਉਹਨਾਂ ਦੀ ਥਾਂ ਤੇ ਉਹਨਾਂ ਦੇ ਚੇਲੇ ਸੰਜੇ ਸਿੰਘ ਨੂੰ WFI ਸੌਂਪ ਦਿੱਤੀ ਗਈ ਸੀਗੀ ਤੇ ਇਹ ਵੀ ਲਗਾਤਾਰ ਚੱਲ ਰਿਹਾ ਸੀਗਾ ਕਿ ਸੰਜੇ ਸਿੰਘ ਤੋਂ ਬਾਅਦ ਜਿਹੜਾ ਬ੍ਰਿਜਭੂਸ਼ਣ ਸ਼ਰਨ ਸਿੰਘ ਹੈ ਉਹਨਾਂ ਦੀ ਸਾਂਸਦੀ ਵੀ ਜਾਊਗੀ ਤੇ ਉਹ ਉਹਨਾਂ ਦਾ MP ਦਾ ਟਿਕਟ ਕੱਟੂਗਾ ਤੇ BJP ਉਹਨਾਂ ਨੂੰ ਟਿਕਟ ਨਹੀਂ ਦੇ ਰਹੀ ਸੀ। ਫਾਈਨਲੀ ਅੱਜ ਆਖਰੀ ਦਿਨ ਸੀਗਾ ਤੇ ਅੱਜ ਫਾਈਨਲੀ BJP ਨੂੰ ਅਨਾਉਂਸ ਕਰਨਾ ਪਿਆ ਤੇ ਟਿਕਟ ਉਹਨਾਂ ਦੇ ਬੇਟੇ ਕਰਨਭੂਸ਼ਣ ਸਿੰਘ ਨੂੰ ਦੇਣਾ ਪਿਆ। ਉਹਦਾ ਰੀਜ਼ਨ ਇੱਕ ਇਹ ਹੈ ਕਿ BJP ਪੂਰਵਾਂਚਲ 'ਚ ਰਾਜਪੂਤਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀਗੀ ਤੇ ਬ੍ਰਿਜਭੂਸ਼ਣ ਸਿੰਘ ਨੂੰ ਟਿਕਟ ਦੇ ਕੇ ਇਹ ਵੀ ਨਹੀਂ ਦਿਖਾਉਣਾ ਚਾਹੁੰਦੀ ਸੀਗੀ ਕਿ ਉਹ ਮਹਿਲਾਵਾਂ ਦੇ ਯੌਨ ਸ਼ੋਸ਼ਣ ਕਰਨ ਵਾਲੇ ਨੂੰ ਟਿਕਟ ਦੇ ਰਹੀ ਹੈ। ਇਸ ਕਰਕੇ ਹੀ ਉਹਦਾ ਟਿਕਟ ਕੱਟਿਆ ਗਿਆ ਤੇ ਉਹਦੀ ਥਾਂ ਤੇ ਉਹਦੇ ਬੇਟੇ ਨੂੰ ਦਿੱਤਾ ਗਿਆ। ਉਹਦਾ ਬੇਟਾ ਵੀ ਉੱਤਰ ਪ੍ਰਦੇਸ਼ ਦੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਹੈਗਾ ਤੇ ਕਿਤੇ ਨਾ ਕਿਤੇ ਪਰਿਵਾਰਵਾਦ ਤੇ ਗੱਲ ਕਰਨ ਵਾਲੀ ਜਿਹੜੀ BJP ਹੈ ਉਹ ਲਗਾਤਾਰ ਪਰਿਵਾਰਵਾਦ ਕਰ ਰਹੀ ਹੈ ਤੇ ਜਿਹੜੇ ਬੰਦੇ ਨੇ ਕਈ ਮਹਿਲਾ ਪਹਿਲਵਾਨਾਂ ਦੇ ਯੌਨ ਸ਼ੋਸ਼ਣ ਕੀਤੇ ਉਹਦੇ ਬੇਟੇ ਨੂੰ ਟਿਕਟ ਦੇ ਕੇ ਉਹਨੂੰ ਸਨਮਾਨਿਤ ਕਰ ਰਹੀ ਹੈ ਤੇ ਇਹ ਕਿਤੇ ਨਾ ਕਿਤੇ ਅਵਾਰਡ ਦੇਣਾ ਹੀ ਹੈ BJP ਵੱਲੋਂ ਤੇ ਇਹ ਬਹੁਤ ਖਤਰਨਾਕ ਹੈ। ਮਹਿਲਾ ਸੇਫਟੀ ਤੇ ਇੰਨੀ ਗੱਲ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ 15 ਅਗਸਤ ਨੂੰ ਇੱਕ ਭਾਸ਼ਣ ਦਿੰਦੇ ਆ, ਰੋ ਵੀ ਪਏ ਸੀ
ਸੀਗੇ ਤੇ ਉਹਨਾਂ ਨੇ ਮਹਿਲਾ ਸੇਫਟੀ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਸੀਗਾ ਤੇ ਅੱਜ ਉਹ ਇਸ ਕਿਸਮ ਦੇ ਕੰਮ ਕਰ ਰਹੇ ਨੇ। ਹਾਲਾਂਕਿ ਇਹ ਤਾਂ ਬਹੁਤ ਛੋਟਾ ਮਾਮਲਾ ਹੈ। ਤੁਸੀਂ ਪ੍ਰਜਲਾ ਰਵੰਨਾ ਦਾ ਮਾਮਲਾ ਦੇਖੋ, ਉਹ 26 ਅਪ੍ਰੈਲ ਨੂੰ ਉੱਥੇ ਚੋਣ ਹੋ ਚੁੱਕੇ ਨੇ ਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਜਲਾ ਰਵੰਨਾ ਵਾਸਤੇ ਵੋਟਾਂ ਮੰਗ ਕੇ ਆਏ ਸੀਗੇ ਤੇ ਮਹਿਲਾ ਸੇਫਟੀ ਨੂੰ ਲੈ ਕੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਅਤੇ ਉਹਦੀ ਸਰਕਾਰ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਲੱਚਰ ਹੈ ਤੇ ਉਹ ਕੋਈ ਧਿਆਨ ਨਹੀਂ ਦੇ ਰਹੀ, ਬਲਕਿ ਉਹਨਾਂ ਦੀ ਪਾਰਟੀ 'ਚ ਕੁਲਦੀਪ ਸਿੰਘ ਤੋਂ ਲੈ ਕੇ ਜਿਹੜਾ ਉਨਾਵ ਰੇਪ ਵਾਲੇ ਮਾਮਲੇ 'ਚ ਐਮਐਲਏ ਸੀਗਾ ਉਹਨਾਂ ਦਾ, ਉਹਨੂੰ ਸਜ਼ਾ ਹੋ ਚੁੱਕੀ ਹੈ। ਤੇ ਤੁਸੀਂ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗੱਲ ਕਰੋ, ਪ੍ਰਜਲਾ ਰਵੰਨਾ ਦੀ ਗੱਲ ਕਰੋ, ਇਹ ਸਾਰੀ ਇੱਕ ਲੰਬੀ ਫਹਿਰਿਸਤ ਬਣਦੀ ਹੈ ਜਿਹਦੇ 'ਚ ਤੁਸੀਂ ਦੇਖੋਗੇ ਕਿ ਉਹਨਾਂ ਦੇ ਜਿਹੜੇ ਐਮਐਲਏਸ ਤੇ ਐਮਪੀ ਹੈਗੇ ਆ ਉਹਨਾਂ ਤੇ ਮਹਿਲਾ ਯੌਨ ਹਿੰਸਾ ਤੇ ਯੌਨ ਸ਼ੋਸ਼ਣ ਤੇ ਰੇਪ ਦੇ ਕੇਸਿਸ ਹੈਗੇ ਆ, ਫਿਰ ਵੀ ਬੀਜੇਪੀ ਉਹਨਾਂ ਨੂੰ ਬਾਰ-ਬਾਰ ਟਿਕਟ ਦਿੰਦੀ ਹੈ ਤੇ ਉਹਨਾਂ ਨੂੰ ਟਿਕਟ ਦੇ ਕੇ ਸਨਮਾਨਿਤ ਕਰਦੀ ਹੈ ਤੇ ਇਹ ਕਿਤੇ ਨਾ ਕਿਤੇ ਦਿਖਾਉਂਦਾ ਹੈ ਕਿ ਇਹ ਬਹੁਤ ਗਲਤ ਹੈਗਾ। ਅੱਜ ਟਵਿੱਟਰ ਤੇ ਬਹੁਤ ਸਾਰੇ ਜਾਣਿਆਂ ਨੇ ਇਹ ਵੀ ਲਿਖਿਆ ਕਿ ਬੇਟੀ ਪੜਾਓ ਬੇਟੀ ਬਚਾਓ ਜਿਹੜਾ ਨਾਰਾ ਸੀਗਾ ਉਹ ਬੀਜੇਪੀ ਦਾ ਸੀਗਾ ਤੇ ਉਹਦੇ ਉਲਟ ਉਹਨੂੰ ਬਦਲ ਕੇ ਲਿਖਿਆ ਕਿ ਬੇਟੀ ਪੜਾਓ ਤੇ ਬੇਟੀ ਭਾਜਪਾ ਤੋਂ ਬਚਾਓ। ਤੇ ਇਹ ਇਸ ਕਰਕੇ ਲਿਖਿਆ ਗਿਆ ਕਿਉਂਕਿ ਜਿਹੜੇ ਮਹਿਲਾਵਾਂ ਦੇ ਸ਼ੋਸ਼ਣ ਕਰਨ ਵਾਲੇ ਹੈਗੇ ਉਹਨਾਂ ਦੇ ਪਰਿਵਾਰਾਂ ਨੂੰ ਤੇ ਉਹਨਾਂ ਬੰਦਿਆਂ ਨੂੰ ਟਿਕਟ ਦੇ ਕੇ ਬੀਜੇਪੀ ਸਨਮਾਨਿਤ ਕਰਦੀ ਹੈਗੀ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। ਜਦੋਂ ਮਹਿਲਾ ਪਹਿਲਵਾਨ ਅੰਦੋਲਨ ਕਰ ਰਹੀਆਂ ਸੀਗੀਆਂ ਤੇ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਈ ਸੰਸਦ ਦਾ ਉਦਘਾਟਨ ਕੀਤਾ ਸੀਗਾ, ਉਦੋਂ ਵੀ ਜਿਹੜਾ ਬ੍ਰਿਜਭੂਸ਼ਣ ਸ਼ਰਨ ਸਿੰਘ ਸੀਗਾ ਉਹ ਉਸ ਦਿਨ ਸੰਸਦ ਦੇ ਅੰਦਰ ਮੌਜੂਦ ਸੀਗਾ। ਜਮਾ ਵਾਈਟ ਚਮਕਦੇ ਜਿਹੜੇ ਕੁੜਤੇ ਪਜਾਮੇ ਸਫੇਦ ਪਾ ਕੇ ਗਿਆ ਸੀਗਾ, ਉਹ ਚਿੱਟੇ ਕੁੜਤੇ ਪਜਾਮੇ ਪਾ ਕੇ ਗਿਆ ਸੀਗਾ ਤੇ ਉਹਨੇ ਫੋਟੋ ਵੀ ਖਿਚਾਈ ਤੇ ਉਸ ਗਰੁੱਪ ਨਾਲ ਵੀ ਉਹਦੀ ਫੋਟੋ ਆਈ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੜਿਆ ਸੀਗਾ ਤੇ ਉਹ ਇੰਨੇ ਸੀਰੀਅਸ ਹੈਗਾ ਇਹਨਾਂ ਮਾਮਲਿਆਂ ਤੇ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਪੂਰਾ ਸਿਸਟਮ ਇੰਡੀਆ ਦਾ ਪੋਲੀਟੀਕਲ ਸਿਸਟਮ ਉਸ 'ਚ ਮਹਿਲਾਵਾਂ ਦੀ ਐਂਟਰੀ ਨੂੰ ਵੀ ਇੱਕ ਸਖਤ ਨਜ਼ਰੀਏ ਤੇ ਲੈ ਕੇ ਆਉਂਦਾ ਕਿ ਮਹਿਲਾਵਾਂ ਕਿੰਨੀ ਸੁਰੱਖਿਅਤ, ਆਮ ਮਹਿਲਾਵਾਂ ਵੀ ਸੁਰੱਖਿਅਤ ਨਹੀਂ ਹੈਗੀਆਂ ਤੇ ਪੋਲੀਟੀਕਲ ਮਾਹੌਲ 'ਚ ਵੀ ਮਹਿਲਾਵਾਂ ਸੁਰੱਖਿਅਤ ਨਹੀਂ ਹੈ। ਉਹ ਇੱਕ ਜਿਹੜਾ ਪ੍ਰਜਲਾ ਰਵੰਨਾ ਵਾਲਾ ਮਾਮਲਾ ਉਹਦੇ 'ਚ ਵੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਕਰਨਾਟਕਾ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਤੇ ਉਹਦੇ ਘਰ ਵਾਲਿਆਂ ਤੋਂ ਪੁੱਛਤਾਛ ਜਾਰੀ ਹੈ ਤੇ ਉਹਦੇ ਠਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਗਈ। ਹਾਲਾਂਕਿ ਪ੍ਰਜਲਾ ਰਵੰਨਾ ਤਾਂ ਬਾਹਰ ਭੱਜ ਗਿਆ, ਇਹ ਸਾਰਿਆਂ ਨੂੰ ਪਤਾ ਹੈਗਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਅਨੰਤਨਾਗ ਰਜੌਰੀ ਵਾਲੀ ਖਬਰ ਹੈਗੀ ਆ। ਕਸ਼ਮੀਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਲੋਕ ਸਭਾ ਚੋਣ ਹੋਣ ਜਾ ਰਹੇ ਸੀਗੇ ਪਰ ਜਿਹੜਾ ਚੋਣ ਆਯੋਗ ਹੈਗਾ ECI ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਨੇ ਅਨੰਤਨਾਗ ਰਜੌਰੀ ਦੀ ਸੀਟ ਦਾ ਜਿਹੜਾ ਚੋਣ ਹੈਗਾ ਉਹ 7ਵੇਂ ਰਾਊਂਡ 'ਚ ਕਰਤਾ। ਪਹਿਲਾਂ ਤੀਜੇ ਰਾਊਂਡ 'ਚ ਹੀ ਹੋਣਾ ਸੀਗਾ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਕਿਹਾ ਕਿ ਉਹ ਜਿਹੜੇ ਉੱਥੇ ਸਹੂਲਤਾਂ ਪਹੁੰਚਣੀਆਂ ਸੀਗੀਆਂ ਇਲੈਕਸ਼ਨ ਕਰਾਉਣ ਵਾਸਤੇ ਉਹ ਨਹੀਂ ਪਹੁੰਚਾ ਸਕਦੇ, ਇਸ ਕਰਕੇ ਇਹ ਪੋਸਟਪੋਨ ਕਰ ਦਿੱਤਾ। ਤੇ PDP ਉੱਥੇ ਪਾਰਟੀ ਹੈਗੀ ਹੈ, ਮਹਿਬੂਬਾ ਮੁਫਤੀ ਜਿਹੜੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਵੀ ਹਨ ਤੇ ਉਹ ਉੱਥੋਂ ਚੋਣ ਲੜ ਰਹੀ ਸੀ ਤੇ ਉੱਥੋਂ ਸਟਰੋਂਗ ਕੈਂਡੀਡੇਟ ਸੀਗੇ MP ਦੇ ਤੇ ਉਹਨਾਂ ਨੇ ਕਿਹਾ ਕਿ ਇਹ ਕਿਤੇ ਨਾ ਕਿਤੇ ਸਾਨੂੰ ਹਰਾਉਣ ਵਾਸਤੇ ਕੀਤਾ ਗਿਆ ਸੀ, ਇੱਥੇ ਜਿੱਤਦੇ ਨਜ਼ਰ ਆ ਰਹੇ ਸੀਗੇ ਤੇ ਸਾਨੂੰ ਹਰਾਉਣ ਵਾਸਤੇ ਇਹਨਾਂ ਨੇ ਡੇਟ ਐਕਸਟੈਂਡ ਕੀਤੀ ਹੈ। ਉਹ ਤਾਂ ਦੱਸ ਦੇ ਕਿ ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਰੋਲੀ ਹੋਈ ਸੀ ਇਲੈਕਸ਼ਨਾਂ 'ਚ ਉਹ 1987 ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਪੂਰੇ ਕਸ਼ਮੀਰ ਦੇ ਵਿੱਚ ਇੱਕ ਪੂਰਾ ਮਾਹੌਲ ਸਰਕਾਰ ਦੇ ਉਲਟ ਜਾਂ ਇੰਡੀਅਨ ਸਟੇਟ ਦੇ ਉਲਟ ਪੈਦਾ ਹੁੰਦਾ ਹੈ ਤੇ ਉੱਥੋਂ ਦੇ ਲੋਕਾਂ ਦਾ ਜਿਹੜਾ ਇੰਡੀਅਨ ਇਲੈਕਟੋਰਲ ਸਿਸਟਮ ਉਹਦੇ ਵਿੱਚ ਵੀ ਕੋਈ ਵਿਸ਼ਵਾਸ ਨਹੀਂ ਬਸਦਾ ਤੇ ਬਹੁਤ ਸਾਰੇ ਉੱਥੇ ਬੰਦਿਆਂ ਨੇ ਅੱਡ ਕਸ਼ਮੀਰ ਸਟੇਟ ਦੀ ਵੀ ਡਿਮਾਂਡ ਕੀਤੀ। ਉੱਥੇ ਅੱਜ ਤੱਕ ਕਿਸੇ ਵੀ ਕਿਸਮ ਦਾ ਜੇ ਆਪਾਂ ਕਹੀਏ ਕਿ ਅੱਡ ਜਿਹੜਾ ਰੈਫਰੈਂਡਮ ਹੁੰਦਾ ਉਹ ਵੀ ਨਹੀਂ ਕਰਾਇਆ ਗਿਆ ਤੇ ਉੱਥੇ ਇੱਕ ਵੱਡੀ ਡਿਮਾਂਡ ਰਹੀ, ਉੱਥੇ ਮਿਲੀਟੈਂਸੀ ਵੀ ਰਹੀ ਹੈ, ਮਿਲੀਟੈਂਟ ਮੂਵਮੈਂਟ ਰਹੀ ਹੈ ਪੂਰੀ ਕਸ਼ਮੀਰ ਦੇ ਵਿੱਚ। ਤੇ ਬਾਕੀ ਇਹ ਜਿਹੜੇ ਹੈਗੇ ਆ ਇਲੈਕਟੋਰਲ ਪੋਲਿਟਿਕਸ ਵਾਲੇ ਉਹਦੇ 'ਚ ਆਪਾਂ ਨੂੰ ਪਤਾ ਕਿ ਨੈਸ਼ਨਲ ਕਾਨਫਰੰਸ ਜਿਹੜੀ ਉਮਰ ਅਬਦੁੱਲਾ ਹੋਰਾਂ ਦੀ, ਫਾਰੂਕ ਅਬਦੁੱਲਾ ਹੋਰਾਂ ਦੀ ਪਾਰਟੀ ਹੈਗੀ ਤੇ PDP ਹੈ ਮਹਿਬੂਬਾ ਮੁਫਤੀ ਹੋਰਾਂ ਦੀ ਤੇ ਇਹ ਇਲੈਕਟੋਰਲ ਪੋਲਿਟਿਕਸ ਖੇਡਦੀਆਂ ਰਹੀਆਂ ਹਨ। ਬਾਕੀ ਤਾਂ ਕਸ਼ਮੀਰ ਦੇ ਜਿਹੜੇ ਹੋਰ ਪੋਲੀਟੀਕਲ ਫਰੰਟ ਸੀਗੇ ਉਹਨਾਂ ਨੇ ਤਾਂ ਜਿਹੜੀ ਮਿਲੀਟੈਂਟ ਮੂਵਮੈਂਟ ਇੱਕ ਪੂਰੀ ਉੱਥੇ ਚਲਾਈ ਹੈਗੀ ਆ ਤੇ ਜਦੋਂ 2019 ਚ ਇਹਨਾਂ ਨੇ 370 ਉੱਥੋਂ ਹਟਾਇਆ ਤੇ ਉਦੋਂ ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ ਤੇ ਬਾਕੀ ਹੋਰ ਧਿਰਾਂ ਸੀਗੀਆਂ ਪੋਲੀਟੀਕਲ ਧਿਰਾਂ, ਉਹ ਫਾਰੂਕ ਅਬਦੁੱਲਾ ਹੋਰਾਂ ਦੇ ਘਰ 'ਚ ਇਕੱਠੇ ਹੋਏ ਸੀ ਤੇ ਉਹਨਾਂ ਨੇ ਗੁਪਕਰ ਅਲਾਇੰਸ ਬਣਾਇਆ ਸੀਗਾ ਤੇ ਉਸ ਗੁਪਕਰ ਅਲਾਇੰਸ 'ਚ ਇਹ ਸੀਗਾ ਕਿ ਅਸੀਂ ਹੁਣ ਸਾਰੇ ਇਕੱਠੇ ਹੋ ਕੇ ਆਪਣੇ ਹੱਕਾਂ ਵਾਸਤੇ, ਆਪਣੇ ਸੂਬੇ ਦੇ ਵੱਧ ਅਧਿਕਾਰਾਂ ਵਾਸਤੇ ਲੜਾਈ ਲੜਾਂਗੇ। ਪਰ ਉਹਨਾਂ ਨੇ ਕਿਤਾਬ ਵੀ ਲਿਖੀ ਗੁਪਕਰ ਅਲਾਇੰਸ ਦੀ, ਪਰ ਹੁਣ ਦੇਖੋ ਜਦੋਂ ਇਲੈਕਸ਼ਨ ਆਏ ਤਾਂ ਉਹ ਦੁਬਾਰਾ ਇਲੈਕਸ਼ਨਾਂ 'ਚ ਕੂਦ ਗਏ। ਤਾਂ ਇਹ ਬੜਾ ਇੱਕ ਚੱਕਰ ਹੈਗਾ ਜਿੱਥੇ ਮੂਵਮੈਂਟ ਚੱਲਦੀ ਹੈ ਕਿ ਅੱਧੇ ਬੰਦੇ ਇਲੈਕਸ਼ਨਾਂ ਵੱਲ ਚਲੇ ਜਾਂਦੇ ਨੇ, ਅੱਧੇ ਬੰਦੇ ਮੂਵਮੈਂਟ ਖੜੀ ਕਰਦੇ ਰਹਿ ਜਾਂਦੇ ਨੇ ਤੇ ਜਿਹੜਾ ਬਖਰਾਅ ਹੁੰਦਾ ਲੋਕਾਂ 'ਚ, ਜਿਹੜਾ ਇੱਕ ਪੋਲੀਟੀਕਲ ਬਖਰੇਵਾ ਹੁੰਦਾ ਕਿਸੇ ਵੀ ਚੀਜ਼ ਤੇ ਲੜਨ ਦਾ, ਤੇ ਉਹਦਾ ਨੁਕਸਾਨ ਮੂਵਮੈਂਟ ਤੇ ਹੁੰਦਾ ਹੈਗਾ ਤੇ ਉਹਦਾ ਅਸਰ ਵੀ ਆਪਾਂ ਨੂੰ ਕਸ਼ਮੀਰ ਦੀ ਮੂਵਮੈਂਟ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ
ਕਰੀਏ ਉਹ ਦਿੱਲੀ ਦੇ ਉਪ ਰਾਜਪਾਲ ਦੀ ਹੈਗੀ ਆ। ਦਿੱਲੀ ਦੇ ਉਪ ਰਾਜਪਾਲ ਹੈਗੇ ਆ ਵੀਕੇ ਸਕਸੇਨਾ, ਤੇ ਉਹਨਾਂ ਨੇ ਦਿੱਲੀ ਮਹਿਲਾ ਆਯੋਗ ਜਿਹੜਾ ਹੈ, ਦਿੱਲੀ ਵੂਮਨ ਕਮਿਸ਼ਨ, ਉਹਦੇ 223 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਤੇ ਕੱਢ ਦਿੱਤਾ, ਬਾਹਰ ਕੱਢ ਦਿੱਤਾ। ਤੇ ਉਹਨਾਂ ਨੇ ਇਹ ਇਸ ਕਰਕੇ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਇੱਕ EMPLOYE ਲਾਏ ਸੀਗੇ, ਇਹ ਦਿੱਲੀ ਦੀ ਜਿਹੜੀ ਸਾਬਕਾ ਵੂਮਨ ਕਮਿਸ਼ਨ ਦੀ ਚੇਅਰਮੈਨ ਸੀਗੀ ਸਵਾਤੀ ਮਾਲੀਵਾਲ, ਉਹਨੇ ਲਾਈ ਸੀ ਤੇ ਮੇਰੀ ਪਰਮਿਸ਼ਨ ਨਹੀਂ ਲਈ, ਇਸ ਕਰਕੇ ਮੈਂ ਸਾਰਿਆਂ ਨੂੰ ਕੱਢਤਾ। ਤੇ ਸਵਾਤੀ ਮਾਲੀਵਾਲ ਨੇ ਸਟੇਟਮੈਂਟ ਦੇ ਕੇ ਕਿਹਾ ਕਿ ਇੱਕ ਪ੍ਰੋਸੈਸ ਰਾਹੀਂ ਇਹ ਸਾਰੇ ਲਾਏ ਗਏ ਸੀਗੇ, ਇਹਨਾਂ ਨੂੰ ਜੋਬਾਂ ਦਿੱਤੀਆਂ ਗਈਆਂ ਸੀਗੀਆਂ, ਪਰ ਹੁਣ ਦੇਖੋ ਇੱਕਦਮ ਇਹਨਾਂ ਨੂੰ ਕੱਢ ਦਿੱਤਾ। ਤੇ ਕਿਵੇਂ ਜਿਹੜਾ ਵੂਮਨ ਕਮਿਸ਼ਨ ਹੈ ਦਿੱਲੀ ਦਾ ਉਹ ਚੱਲੂਗਾ? ਤੇ ਦਿੱਲੀ ਦੇ ਵਿੱਚ ਤਾਂ ਵੂਮਨਸ ਦੇ ਇੰਨੇ ਜ਼ਿਆਦਾ ਇਸ਼ੂ ਹੈਗੇ, ਕਿਵੇਂ ਉਹ ਡੀਲ ਹੋਣਗੇ? ਤੇ ਇਹਨਾਂ ਨੇ 223 ਬੰਦਿਆਂ ਦੇ ਪਰਿਵਾਰਾਂ ਦੀ ਨੌਕਰੀਆਂ ਵੀ ਖਾਲੀਆਂ, ਤੇ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਉਹ ਚੱਲ ਰਹੀ ਹੈ। ਤੇ ਇਹ ਵੀ ਕਿਹਾ ਜਾ ਰਿਹਾ ਕਿ ਦਿੱਲੀ ਜਿਹਨੂੰ ਇੱਕ ਹਿਸਾਬ ਨਾਲ ਸੈਂਟਰ ਹੈ, ਉਹ ਜਮਾ ਆਪਣੇ ਹਿਸਾਬ ਨਾਲ ਚਲਾਉਣਾ ਚਾਹ ਰਿਹਾ ਹੈ। ਜੇ ਦਿੱਲੀ ਸਰਕਾਰ ਕੁਝ ਕਰਨਾ ਵੀ ਚਾਹ ਰਹੀ ਹੈ ਤੇ ਉਹਦੇ ਸਰ ਦੇ ਉੱਤੇ ਜਿਹੜਾ ਲੈਫਟੀਨੈਂਟ, ਜਿਹਨੂੰ ਆਪਾਂ ਉਪ ਰਾਜਪਾਲ ਕਹਿੰਦੇ ਆ, ਲੈਫਟੀਨੈਂਟ ਗਵਰਨਰ ਕਹਿੰਦੇ ਆ, ਉਹ ਬਿਠਾਇਆ ਹੋਇਆ ਤੇ ਉਹ ਸਾਰੇ ਚੀਜ਼ਾਂ ਨੂੰ ਖਾਰਿਜ ਕਰਦਾ ਜਾਂਦਾ, ਇਹਨਾਂ ਦੇ ਕੋਈ ਵੀ ਚੀਜ਼ਾਂ ਨੂੰ ਪਾਸ ਨਹੀਂ ਹੋਣ ਦਿੰਦਾ। ਤੇ ਆਪਾਂ ਨੂੰ ਪਤਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਵੀ ਜੇਲ੍ਹ 'ਚ ਹੀ ਬੈਠਾ ਹੈਗਾ। ਪਰ ਚਲੋ ਇਸ ਤੇ ਇੱਕ ਖਬਰ ਵੀ ਬਾਤਚੀਤ ਵੀ ਕਰ ਲਈਏ। ਜਦੋਂ ਪੰਜਾਬ ਵਾਲੇ ਸੂਬੇ ਆਪਣੇ ਸੂਬਿਆਂ ਵਾਸਤੇ ਵੱਧ ਅਧਿਕਾਰ ਮੰਗਦੇ ਨੇ ਤੇ ਇਹ ਦੱਸਦੇ ਨੇ ਕਿ ਦੇਖੋ ਜਿਹੜਾ ਇੰਡੀਆ ਹੈਗਾ ਉਹ ਫੈਡਰਲ ਸਿਸਟਮ ਨਹੀਂ ਹੈਗਾ, ਉਹਦੇ ਕਿਤੇ ਨਾ ਕਿਤੇ ਪਾਵਰ ਦੀ ਸੈਂਟਰਲਾਈਜੇਸ਼ਨ ਹੋ ਰਹੀ ਹੈ, ਉਦੋਂ ਤਾਂ ਇਹ ਸਾਰੇ ਚੁੱਪ ਕਰ ਜਾਂਦੇ ਨੇ। ਈਵਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਯਾਦ ਕਰੋ, ਜਦੋਂ ਕਸ਼ਮੀਰ ਤੇ 370 ਹਟਾਈ ਗਈ ਉਦੋਂ ਉਹਨੇ ਵੈਲਕਮ ਕੀਤਾ ਸੀਗਾ ਤੇ ਵਧੀਆ ਸਟੈਪ ਦੱਸਿਆ ਸੀਗਾ। ਹੁਣ ਜਦੋਂ ਦਿੱਲੀ ਦੇ ਵਿੱਚ ਇਹ ਉਪ ਰਾਜਪਾਲ ਰਾਹੀਂ ਇਹ ਸਭ ਸਾਰਾ ਕੁਝ ਕਰਾ ਰਹੇ ਨੇ, ਉਦੋਂ ਫਿਰ ਇਹਨਾਂ ਦਾ ਕੀ ਬਿਆਨ ਬਣੂਗਾ? ਤੇ ਜਿਹੜੀ ਦੋਗਲਾਪੰਥੀ ਹੈਗੀ ਆ ਬਾਕੀ ਦੇ ਸੂਬੇ ਵਾਲਿਆਂ ਦੀ, ਜਦੋਂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੈ, ਉਦੋਂ ਤਾਂ ਇਹ ਬੜੇ ਦੇਸ਼ ਭਗਤ ਬਣ ਜਾਂਦੇ ਨੇ। ਜਦੋਂ ਖੁਦ ਇਹਨਾਂ ਦੇ ਸੂਬਿਆਂ ਦੇ ਵਿੱਚ ਇਦਾਂ ਦਾ ਹੁੰਦਾ, ਫਿਰ ਇਹ ਕਹਿੰਦੇ ਨੇ ਕਿ ਦੇਖੋ ਫੈਡਰਲ ਸਿਸਟਮ ਖਤਰੇ 'ਚ ਹੈਗਾ। ਤੇ ਉਦੋਂ ਕਿੱਥੇ ਚਲਾ ਜਾਂਦਾ ਜਦੋਂ ਪੰਜਾਬ ਤੇ ਕ੍ਰਿਟੀਕਲ ਸਵਾਲ ਹੈਗਾ। ਇਹਨੂੰ ਡੀਲ ਕਰਨਾ ਪਊਗਾ ਆਮ ਆਦਮੀ ਪਾਰਟੀ ਨੂੰ ਵੀ, ਕਾਂਗਰਸ ਨੂੰ ਵੀ, ਤੇ ਬਾਕੀ ਹਿੰਦੀ ਸੂਬੇ ਦੇ ਜਿੰਨੇ ਵੀ ਰਾਜ ਹੈਗੇ ਆ, ਜਿੰਨੇ ਵੀ ਰਾਜ ਹੈਗੇ, ਜਿੰਨੇ ਵੀ ਉਹਨਾਂ ਦੇ ਪੋਲੀਟੀਸ਼ੀਅਨ ਹੈਗੇ, ਉਹਨਾਂ ਨੂੰ ਸੀਰੀਅਸਲੀ ਫੈਡਰਲਿਜ਼ਮ ਬਾਰੇ ਸੋਚਣਾ ਪਊਗਾ। ਤੇ ਜਿਹੜਾ ਇੱਕ ਸੈਂਟਰਲਾਈਜੇਸ਼ਨ ਹੋ ਰਹੀ ਹੈ ਪਾਵਰ ਦੀ, ਤੇ ਜਿਹੜਾ ਹਿੰਦੂਕਰਨ ਹੋ ਰਿਹਾ, ਪੂਰਾ ਹਿੰਦੂਤਵ ਦੀ ਪੂਰੀ ਪੋਲਿਟਿਕਸ ਫੈਲਾਈ ਜਾ ਰਹੀ ਹੈ, ਉਹਦੇ ਤੇ ਸੀਰੀਅਸਲੀ ਗੱਲ ਕਰਨੀ ਪਊਗੀ। ਤੇ ਨਾ ਤਾਂ ਫਿਰ ਇਹੀ ਹੈ ਕਿ ਜਿਹੜੇ ਬਾਕੀ ਬਿਨਾਂ ਹਿੰਦੀ ਬੋਲਦੇ ਸੂਬੇ ਹੈਗੇ ਉਹਨਾਂ 'ਚ ਇੱਕ ਖਿਲਾਫ ਵੀ ਆਊਗਾ ਤੇ ਉਹ ਆਪਣੇ ਫਿਰ ਹੱਕਾਂ ਮੰਗਣਗੇ ਅਗਲੇ, ਤੇ ਇੱਕ ਮੂਵਮੈਂਟ ਵੀ ਖੜੀ ਕਰਨਗੇ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਵਾਲੀ। ਇੱਕ ਵਾਰ ਫਿਰ ਉਹਨਾਂ ਨੇ ਰਿਜ਼ਰਵੇਸ਼ਨ ਵਾਲੇ ਮਾਮਲੇ ਤੇ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਬੀਜੇਪੀ ਹੈ ਤੇ ਨਰਿੰਦਰ ਮੋਦੀ ਹੋਰੀ ਹੈਗਾ, ਉਹ ਅੰਨਾ ਪ੍ਰਾਈਵੇਟਾਈਜੇਸ਼ਨ ਕਰ ਰਹੇ ਨੇ। ਉਹਦਾ ਅਸਰ ਇਹ ਹੋਊਗਾ ਕਿ ਜਿਹੜਾ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਤਾਂ ਰਿਜ਼ਰਵੇਸ਼ਨ ਲਾਗੂ ਨਹੀਂ ਹੁੰਦਾ, ਤੇ ਜਿਹੜੀ ਪ੍ਰਾਈਵੇਟ ਨੌਕਰੀਆਂ ਆ ਰਹੀਆਂ ਨੇ ਉਹਦੇ 'ਚ ਕੋਈ ਰਿਜ਼ਰਵੇਸ਼ਨ ਨਹੀਂ ਹੋਊਗਾ, ਤੇ ਉਹਦੇ ਨਾਲ ਕਿਤੇ ਨਾ ਕਿਤੇ ਦਲਿਤ, OBC, ਬੈਕਵਰਡ, ਇਹ ਸਾਰੇ ਪਿੱਛੇ ਰਹਿ ਜਾਣਗੇ। ਤੇ ਬੀਜੇਪੀ ਸਰਕਾਰੀ ਨੌਕਰੀਆਂ ਖਤਮ ਕਰਕੇ ਜਿਹੜਾ ਰਿਜ਼ਰਵੇਸ਼ਨ ਉਹਨੂੰ ਵੀ ਖਤਮ ਕਰ ਰਹੇ ਹੈ। ਤੇ ਨਰਿੰਦਰ ਮੋਦੀ ਨੇ ਇੱਕ ਹੋਰ ਹੀ ਅਟੈਕ ਮਾਰਤਾ ਹੈਗਾ ਕਾਂਗਰਸ ਤੇ। ਉਹ ਆਪਣੇ ਹੋਮ ਸਟੇਟ ਗੁਜਰਾਤ 'ਚ ਸੀਗੇ ਤੇ ਉੱਥੇ ਬਨਾਸਕਾਠਾ 'ਚ ਇੱਕ ਰੈਲੀ ਨੂੰ ਆਯੋਜਿਤ ਕਰ ਰਹੇ ਸੀ, ਸੰਬੋਧਿਤ ਕਰ ਰਹੇ ਸੀਗੇ। ਤੇ ਨਰਿੰਦਰ ਮੋਦੀ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਜੇ ਕਾਂਗਰਸ ਪਾਰਟੀ ਸਰਕਾਰ ਸੱਤਾ 'ਚ ਆਈ ਤੇ ਇਹ ਤੁਹਾਡੀਆਂ ਮੱਝਾਂ ਖੋਲ ਲੈ ਜੂਗੀ। ਜੇ ਕਿਸੇ ਬੰਦੇ ਕੋਲ 2 ਮੱਝਾਂ ਹੈਗੀਆਂ ਤੇ ਕਾਂਗਰਸ 1 ਮੱਝ ਆਪਣੇ ਕੋਲ ਲੈ ਜੂਗੀ ਤੇ ਆਪਣੇ ਵੋਟ ਬੈਂਕ ਨੂੰ ਦੇ ਦੂਗੀ। ਤੇ ਐਡੀ ਮਤਲਬ ਇਸ ਲੈਵਲ ਦੀ ਬਿਆਨਬਾਜ਼ੀ ਤੇ ਨਰਿੰਦਰ ਮੋਦੀ ਉਤਰੇ ਹੋਏ ਨੇ। ਉਹ ਲਗਾਤਾਰ ਹਿੰਦੂ ਮੁਸਲਮਾਨ ਕਰ ਰਹੇ ਨੇ ਤੇ ਹੋਰ ਕਈ ਸਾਰੇ ਚੀਜ਼ਾਂ ਨੂੰ ਫੜ ਕੇ, ਜਿਵੇਂ ਮੱਝ ਖੋਲਣ ਵਾਲੀ ਗੱਲ ਹੈਗੀ ਆ, ਉਹ ਕਿੰਨੀ ਮਤਲਬ ਬੇਵਕੂਫੀ ਵਾਲੀ ਗੱਲ ਹੈਗੀ ਆ, ਪਰ ਉਹਨਾਂ ਦਾ ਲੈਵਲ ਇਸ ਕਿਸਮ ਦਾ ਹੋ ਰੱਖਿਆ। ਉਹਦਾ ਰੀਜ਼ਨ ਇਹ ਹੈ ਕਿ ਫਸਟ ਤੇ ਸੈਕਿੰਡ ਰਾਊਂਡ ਦੀ ਜਿਹੜੀ ਵੋਟਿੰਗ ਹੋਈ ਇੰਡੀਆ ਦੇ ਵਿੱਚ, ਉਹਦੇ ਕਰਕੇ ਨਰਿੰਦਰ ਮੋਦੀ ਹੋਰਾਂ ਨੂੰ ਲੱਗ ਰਿਹਾ ਕਿ ਉਹਨਾਂ ਦਾ ਜਿਹੜਾ ਵੋਟ ਪਰਸੈਂਟ ਹੈ ਉਹ ਮਾੜਾ ਜਿਹਾ ਡਿੱਗਿਆ। ਇਸ ਕਰਕੇ ਹਿੰਦੂ ਮੁਸਲਮਾਨ ਤੇ ਜਿਹੜੀ ਪੋਲਰਾਈਜੇਸ਼ਨ ਹੈਗੀ ਲੋਕਾਂ ਦੇ ਵਿੱਚ, ਉਹ ਜ਼ਿਆਦਾ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਵੋਟ ਪਰਸੈਂਟ ਹੈ ਅਗਲੇ ਜਿਹੜੇ ਹੋਰ ਚੋਣ ਹੋਣੇ ਨੇ 5 ਫੇਸਿਸ ਦੇ, ਉਹਦੇ 'ਚ ਵਧੇ ਤੇ ਉਹਨਾਂ ਦਾ ਜਿਹੜਾ ਵੋਟਰ ਟਰਨਆਊਟ ਉਹਨਾਂ ਵੱਲ ਜ਼ਿਆਦਾ ਝੁਕੇ ਤੇ ਪੋਲਰਾਈਜ਼ ਹੋ ਕੇ ਉਹਨਾਂ ਨੂੰ ਜ਼ਿਆਦਾ ਵੋਟਾਂ ਮੈਜੋਰਿਟੀ ਦੀ ਪੈਣ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ OWC ਵਾਲੀ। OWC ਨੇ ਕਿਹਾ ਕਿ ਮੁਸਲਮਾਨਾਂ ਨੂੰ ਵੋਟ ਬੈਂਕ ਮੰਨਣਾ ਬੰਦ ਕਰੋ, ਇਹ ਕੋਈ ਵੋਟ ਬੈਂਕ ਨਹੀਂ ਹਨ। ਤੇ ਕਦੋਂ ਤੱਕ ਜਿਹੜੇ ਮੁਲਕ ਦੇ ਲੋਕ ਹੈਗੇ ਆ ਉਹ ਹਿੰਦੂ ਮੁਸਲਮਾਨ ਤੇ BJP ਅਤੇ RSS ਵਾਲਿਆਂ ਨੂੰ ਵੋਟਾਂ ਦਿੰਦੇ ਰਹਿਣਗੇ? OWC ਦੀ ਗੱਲ ਕਿਤੇ ਨਾ ਕਿਤੇ ਇੱਕ ਹਿਸਾਬ ਨਾਲ ਠੀਕ ਹੈਗੀ ਆ। ਮੈਂ OWC ਨੂੰ ਇੱਕ ਸ਼ਾਣਾ ਪੋਲੀਟੀਸ਼ੀਅਨ ਮੰਨਦਾ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਘੱਟ ਗਿਣਤੀਆਂ ਦੇ ਇੰਡੀਆ ਦੇ ਵਿੱਚ ਜਿਸ ਕਿਸਮ ਦਾ
ਹਮਲਾ ਹੁੰਦਾ ਹੈ ਉਹਦੇ 'ਚ ਇਲੈਕਟੋਰਲ ਪੋਲਿਟਿਕਸ ਦੀ ਜੇ ਆਪਾਂ ਗੱਲ ਕਰੀਏ, ਆਪਾਂ ਮੂਵਮੈਂਟ ਵਾਲੀ ਪੋਲਿਟਿਕਸ ਦੀ ਗੱਲ ਨਾ ਵੀ ਕਰੀਏ ਤੇ ਇਲੈਕਟੋਰਲ ਪੋਲਿਟਿਕਸ ਦੀ ਗੱਲ ਕਰੀਏ ਤੇ ਉਹਦੇ 'ਚ ਓਵੈਸੀ ਦੀ ਜਿਹੜੀ ਸਟੇਟਮੈਂਟਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੇ ਮਾਈਨੋਰਿਟੀ ਪੋਲਿਟਿਕਸ ਹੈ ਉਹਨੂੰ ਸਟਰੈਂਥਨ ਕਰਦੀਆਂ ਨੇ ਤੇ ਜਿਹੜਾ ਮੈਜੋਰਿਟੇਰਿਜ਼ਮ ਹੈਗਾ ਇੰਡੀਅਨ ਸਟੇਟ ਦਾ ਉਹਨੂੰ ਐਕਸਪੋਜ਼ ਕਰਦੀਆਂ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਸੰਭਲ ਕੇ ਬੰਦਾ ਬੋਲਦਾ ਹੈਗਾ, ਪਰ ਉਹਨੂੰ ਜਿਹੜਾ ਹਿੰਦੂਤਵ ਵਾਲੇ ਹੈਗੇ ਉਹ ਲਗਾਤਾਰ ਟ੍ਰੋਲ ਕਰਦੇ ਨੇ ਤੇ ਉਹਦੀ ਗੱਲਾਂ ਦਾ ਇੱਕ ਇਸ਼ੂ ਵੀ ਬਣਾ ਕੇ ਪੇਸ਼ ਕਰਦੇ ਨੇ ਤੇ ਉਹਨੂੰ ਐਂਟੀ ਹਿੰਦੂ ਐਂਟੀ ਇੰਡੀਆ ਬਣਾ ਕੇ ਪੇਸ਼ ਕਰਦੇ ਨੇ ਤੇ ਵੋਟਾਂ 'ਚ ਫਾਇਦਾ ਲੈਣ ਦੀ ਕੋਸ਼ਿਸ਼ ਵੀ ਕਰਦੇ ਨੇ। ਈਵਨ ਜਿਹੜੀ ਕਾਂਗਰਸ ਪਾਰਟੀ ਹੈਗੀ ਉਹ ਵੀ ਓਵੀਸੀ ਨੂੰ ਵੋਟ ਕਟਵਾ ਕਹਿ ਕੇ ਬਦਨਾਮ ਕਰਦੀ ਹੈਗੀ ਤੇ ਉਹ ਤੋਂ ਦੂਰੀ ਬਣਾ ਕੇ ਰੱਖਦੀ ਹੈਗੀ ਆ। ਉਦੋਂ ਜਿਹੜੀ ਅਗਲੀ ਗੱਲ ਕਰੀਏ ਉਹ ਹੈਗਾ ਗਲਕੋਟੀਆ ਯੂਨੀਵਰਸਿਟੀ ਦੀ। ਗਲਕੋਟੀਆ ਯੂਨੀਵਰਸਿਟੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਨੋਇਡਾ ਦੀ। ਉਹਦੇ ਬੱਚੇ ਦਿੱਲੀ ਆਏ ਸੀਗੇ ਪ੍ਰਦਰਸ਼ਨ ਕਰਨ ਤੇ ਉਹ ਕਾਂਗਰਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ। ਉੱਥੇ ਇੱਕ ਸਾਡਾ ਰਿਪੋਰਟਰ ਆੜੀ ਹੈਗਾ ਅਸ਼ਤੋਸ਼ ਸ਼ਰਮਾ, ਉਹ ਪਹੁੰਚ ਗਿਆ। ਉਹਨੇ ਉੱਥੇ ਬੱਚਿਆਂ ਨੂੰ ਪੁੱਛ ਲਿਆ ਕਿ ਤੁਸੀਂ ਕਿਉਂ ਪ੍ਰਦਰਸ਼ਨ ਕਰਨ ਆਏ ਹੋ, ਕਿਉਂ ਤੁਸੀਂ ਅੰਦੋਲਨ ਕਰ ਰਹੇ ਹੋ ਕਾਂਗਰਸ ਦੇ ਖਿਲਾਫ। ਤੇ ਉਹ ਬੱਚਿਆਂ ਦੇ ਕੋਲ ਜਿਹੜੇ ਸਾਈਨ ਬੋਰਡ ਸੀਗੇ ਉਹ ਪ੍ਰੋਪਰਟੀ ਇਨਹੈਰੀਟੈਂਸ ਟੈਕਸ ਦੇ ਬੋਰਡ ਸੀਗੇ ਤੇ ਉਹਨਾਂ ਤੋਂ ਅਸ਼ਤੋਸ਼ ਨੇ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਪੜ੍ਹ ਕੇ ਦਿਖਾਓ ਤੇ ਉਹਨਾਂ ਬੱਚਿਆਂ ਤੋਂ ਬੋਰਡ ਵੀ ਨਹੀਂ ਪੜ੍ਹੇ ਜਾ ਰਹੇ ਸੀ, ਹਿੰਦੀ ਅਤੇ ਅੰਗਰੇਜ਼ੀ ਵੀ ਨਹੀਂ ਪੜ੍ਹੀ ਜਾ ਰਹੀ ਸੀਗੀ ਤੇ ਉਹਦੇ ਤੇ ਅਸ਼ਤੋਸ਼ ਨੇ ਉਹਨਾਂ ਦੀ ਪੂਰੀ ਲਾਪਾ ਕੀਤੀ। ਉਸ ਤੋਂ ਬਾਅਦ ਉਹਨਾਂ ਤੋਂ ਪੁੱਛਿਆ ਕਿ ਮੁੱਦਾ ਕੀ ਹੈ ਤੇ ਉਹ ਮੁੱਦਾ ਵੀ ਨਹੀਂ ਸਮਝਾ ਪਾ ਰਹੇ ਸੀ। ਉਸ ਤੋਂ ਬਾਅਦ ਉਹਨਾਂ ਬੱਚਿਆਂ ਦੀ ਜਿਹੜੀ ਵੀਡੀਓ ਹੈਗੀ ਉਹ ਟਵਿੱਟਰ ਤੇ ਬਹੁਤ ਵਾਇਰਲ ਹੋਣ ਲੱਗੀ ਤੇ ਇਹ ਲਿਖਿਆ ਜਾਣ ਲੱਗਿਆ ਕਿ ਦੇਖੋ ਜਿਹੜੀ ਸਿੱਖਿਆ ਹੈਗੀ ਉਹ ਕੋਈ ਮੰਡੀ 'ਚ ਵਿਕਣ ਵਾਲੀ ਚੀਜ਼ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੱਕ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਭੇਜ ਦਿੰਦੇ ਹੋ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਆਹ ਹਾਲ ਹੈਗਾ। ਤੇ ਉਹ ਜਿਹੜੇ ਬੱਚੇ ਸੀਗੇ ਉਹ ਪਤਾ ਕਿਹਨੇ ਭੇਜੇ ਸੀਗੇ, ਉਹ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਨਹੀਂ ਭੇਜੇ ਸੀਗੇ, ਕਿਉਂਕਿ ਉਹ ਜਿਹੜਾ ਮਾਲਕ ਹੈ ਗਲਗੋਟੀਆ ਉਹ ਆਰਐਸਐਸ ਵਾਲਿਆਂ ਦਾ ਚਮਚਾ ਹੈਗਾ। ਉਹਨੇ ਆਪਣੇ ਬੱਚਿਆਂ ਦੀ ਇੱਕ ਬੱਸ ਭਰ ਕੇ ਭੇਜ ਦਿੱਤੀ ਕਿ ਜਾਓ ਕਾਂਗਰਸ ਵਾਲਿਆਂ ਦੇ ਖਿਲਾਫ ਆਏ ਚੱਲੇ ਆਇਓ ਪ੍ਰਦਰਸ਼ਨ ਕਰਿਆਓ। ਤੇ ਇਹ ਹਾਲ ਹੈ ਕਿ ਉਹਨਾਂ ਬੱਚਿਆਂ ਨੂੰ ਮੁੱਦਾ ਹੀ ਨਹੀਂ ਪਤਾ ਸੀਗਾ। ਮੈਨੂੰ ਲੱਗਦਾ ਕਿ ਜਿਹੜਾ ਇੰਡੀਆ ਦੀ ਸਰਕਾਰੀ ਯੂਨੀਵਰਸਿਟੀਆਂ ਹੈਗੀਆਂ ਉਹਨਾਂ 'ਚ ਫਿਰ ਵੀ ਦੋ ਪੈਸੇ ਦਾ ਗਿਆਨ ਮਿਲ ਜਾਂਦਾ। ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਗੀ ਜਾਂ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਗੀ, ਦਿੱਲੀ ਯੂਨੀਵਰਸਿਟੀ ਹੋਗੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੋਗੀ ਦਿੱਲੀ ਦੇ ਵਿੱਚ JNU, ਜਾਂ ਫਿਰ BHU ਹੋਗੀ ਬਨਾਰਸ ਦੇ ਵਿੱਚ, IITs ਹੋ ਗਈਆਂ, ਜੈਪੁਰ ਰਾਜਸਥਾਨ ਯੂਨੀਵਰਸਿਟੀ ਹੋਗੀ ਜੈਪੁਰ 'ਚ, ਜਾਦਵਪੁਰ ਯੂਨੀਵਰਸਿਟੀ ਹੋਗੀ, हैदराबाद ਯੂਨੀਵਰਸਿਟੀ ਹੋਗੀ। ਉਹਨਾਂ ਦੇ ਬੱਚਿਆਂ 'ਚ ਜ਼ਿਆਦਾ ਸੈਂਸ ਹੈਗੇ। ਇਲਾਹਾਬਾਦ ਯੂਨੀਵਰਸਿਟੀ ਹੋਗੀ ਕਿਉਂਕਿ ਉਹ ਸਰਕਾਰੀ ਯੂਨੀਵਰਸਿਟੀਆਂ ਹੈਗੀਆਂ, ਉੱਥੇ ਬੱਚੇ ਅੰਦੋਲਨ ਕਰਦੇ ਰਹਿੰਦੇ ਨੇ। ਇੱਕ ਪੋਲੀਟੀਕਲ ਤੇ ਜਿਹੜੀ ਸਮਾਜਿਕ ਸਮਝ ਹੈ ਉਹਦਾ ਵੀ ਇੱਕ ਲੈਵਲ ਹੈਗਾ ਤੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਮੁਲਕ 'ਚ ਕੀ ਚੱਲ ਰਿਹਾ ਤੇ ਉਹਨਾਂ ਦੀ ਪੋਲੀਟੀਕਲ ਨੌਲੇਜ ਅਤੇ ਸੋਸ਼ਲ ਨੌਲੇਜ ਇੱਕ ਉਹਨਾਂ ਦਾ ਇੱਕ ਲੈਵਲ ਹੈਗਾ। ਜਿਹੜੀ ਆਪਾਂ ਗੱਲਾਂ ਵੀ ਕਰਦੇ ਆ, ਮੈਂ ਤੁਹਾਡੇ ਨਾਲ ਜਿਹੜੇ ਹਰ ਰੋਜ਼ ਗੱਲਬਾਤ ਕਰਦਾ, ਉਹਦਾ ਮਤਲਬ ਜਿਹੜੇ ਸਰਕਾਰੀ ਯੂਨੀਵਰਸਿਟੀਆਂ 'ਚ ਪੜ੍ਹੇ ਹੋਏ ਬੱਚੇ ਹੈਗੇ ਉਹ ਸਮਝਦੇ ਨੇ। ਪ੍ਰਾਈਵੇਟ ਯੂਨੀਵਰਸਿਟੀ ਤਾਂ ਇੱਕ ਹਿਸਾਬ ਨਾਲ ਬੱਚਿਆਂ ਨੂੰ ਮਸ਼ੀਨਾਂ ਬਣਾ ਰਹੀਆਂ ਨੇ, ਉਹ ਹਿਊਮਨ ਬੀਇੰਗ ਨਹੀਂ ਬਣਾ ਰਹੀਆਂ, ਹਿਊਮਨ ਮਸ਼ੀਨ ਬਣਾ ਰਹੀਆਂ ਨੇ ਤੇ ਇਹ ਆਪਾਂ ਨੂੰ ਸਮਝਣ ਦੀ ਲੋੜ ਹੈਗੀ। ਤੇ ਮੇਰੇ ਜਿੰਨੇ ਵੀ ਵਿਊਅਰ ਹੈਗੇ ਉਹਨਾਂ ਤੋਂ ਵੀ ਇੱਕ ਰਿਕੁਐਸਟ ਹੈਗੀ ਆ, ਏਦਾਂ ਦੀ ਯੂਨੀਵਰਸਿਟੀਆਂ ਏਦਾਂ ਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਜਿੱਥੇ ਇੱਕ ਪੂਰਾ ਕਲਚਰ ਹੋਵੇ ਪ੍ਰੋਟੈਸਟ ਦਾ ਜਾਂ ਫਿਰ ਸੋਸਾਇਟੀ ਨਾਲ ਇੰਗੇਜ ਕਰਨ ਦਾ ਤੇ ਉੱਥੇ ਵਧੀਆ ਪ੍ਰੋਫੈਸਰ ਹੋਣ। ਤੁਸੀਂ ਬੱਚਿਆਂ ਨੂੰ ਹਿਊਮਨ ਮਸ਼ੀਨ ਨਹੀਂ ਬਣਾਉਣਾ ਹੁੰਦਾ, ਬੱਚਿਆਂ ਨੂੰ ਤੁਸੀਂ ਹਿਊਮਨ ਬੀਇੰਗ ਬਣਾਉਣਾ ਹੁੰਦਾ ਹੈ ਤੇ ਕੋਸ਼ਿਸ਼ ਵੀ ਕਰਿਆ ਕਰੋ ਜੇ ਤੁਹਾਡੇ ਬੱਚੇ ਕਿਸੇ ਵਧੀਆ ਯੂਨੀਵਰਸਿਟੀ 'ਚ ਨਹੀਂ ਜਾ ਰਹੇ ਤੇ ਉਹ ਵਧੀਆ ਕੰਟੈਂਟ ਤਾਂ ਘੱਟੋ ਘੱਟ ਕੰਜ਼ਿਊਮ ਕਰਨ, ਵਧੀਆ ਪੱਤਰਕਾਰਾਂ ਨੂੰ ਸੁਣਨ, ਵਧੀਆ ਜਿਹੜੀ ਡਿਬੇਟਾਂ ਹੈਗੀਆਂ, ਵਧੀਆ ਇੰਟਰਵਿਊ ਹੈਗੇ ਆ ਉਹ ਤੁਸੀਂ ਉਹਨਾਂ ਨੂੰ ਦਿਖਾਇਆ ਕਰੋ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹਰਿਆਣਾ ਦੇ ਮੁੱਖ ਮੰਤਰੀ ਬਾਰੇ ਹੈਗੀ ਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਕਿਉਂਕਿ ਉਹ ਪਿਛਲੇ 2 ਮਹੀਨੇ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਹੀਂ ਹਨ, ਨਵੇਂ ਮੁੱਖ ਮੰਤਰੀ ਬਣ ਗਏ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਹ ਕਰਨਾਲ ਦੀ ਸੀਟ ਤੋਂ ਚੋਣ ਲੜ ਰਹੇ ਨੇ ਤੇ ਕਰਨਾਲ ਦਾ ਇੱਕ ਕਸਬਾ ਪੈਂਦਾ ਨਹੀਂ ਸਿੰਘ ਜਿੱਥੇ ਆਪਣੇ ਸਿੱਖ ਭਾਈਚਾਰਾ ਜ਼ਿਆਦਾ ਹੈਗਾ, ਉੱਥੇ ਉਹ ਜਾ ਕੇ ਕਿਹਾ ਹੈ ਕਿ ਕਿਸਾਨ ਤਾਂ ਇਹ ਤਾਂ ਪਾਗਲ ਹੈਗੇ ਜਿਹੜੇ ਵਿਰੋਧ ਕਰ ਰਹੇ ਨੇ। ਉਸ ਤੋਂ ਬਾਅਦ ਕਿਸਾਨਾਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ। 5 ਵਾਰੀ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ। ਇੱਕ ਵਾਰ ਤਾਂ ਉਹਨਾਂ ਨੂੰ ਖੇਤੋਂ ਖੇਤੀ ਭੱਜਣਾ ਪਿਆ ਤੇ ਕਾਲੇ ਝੰਡੇ ਦਿਖਾਏ ਤੇ ਉਹਨਾਂ ਤੋਂ ਸਵਾਲ ਵੀ ਲਗਾਤਾਰ ਪੁੱਛ ਰਹੇ ਨੇ ਕਿਸਾਨ ਤੇ ਕਰਨਾਲ ਦੇ ਪਿੰਡਾਂ ਵਿੱਚ ਮਨੋਹਰ ਲਾਲ ਖੱਟਰ ਨੂੰ ਵੜਨਾ ਮੁਸ਼ਕਿਲ ਹੋ ਰਿਹਾ ਤੇ ਉਹਨਾਂ ਤੋਂ ਸ਼ੁਭਕਰਨ ਦੀ ਡੈਥ ਤੇ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ। ਉਦੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਤੇਜਸਵੀ ਬਾਰੇ ਹੈਗੀ ਆ। ਤੇ ਜਿਹੜਾ ਲਾਲੂ ਯਾਦਵ ਦਾ ਮੁੰਡਾ ਹੈ ਤੇਜਸਵੀ, ਉਹ ਬਿਹਾਰ ਦੇ ਵਿੱਚ ਬਹੁਤ ਵਧੀਆ ਇਲੈਕਸ਼ਨ ਲੜ ਰਿਹਾ ਹੈ। ਉਹ ਜਿੱਥੇ ਵੀ ਸਭਾਵਾਂ ਦੇ ਵਿੱਚ ਜਾਂਦਾ ਹੈ ਉੱਥੇ ਉਹਨੇ ਸਪੀਕਰ ਲੈ ਰੱਖਿਆ ਤੇ ਉਹ ਮਾਈਕ ਦੇ ਅੱਗੇ ਲਾ ਦਿੰਦਾ ਤੇ ਉਹ ਸਪੀਕਰ 'ਚ ਉਹ ਨਰਿੰਦਰ ਮੋਦੀ ਦੇ 2014 ਤੋਂ ਪਹਿਲਾਂ ਦੇ ਜਿਹੜੇ ਸਪੀਚਸ ਹੈਗੇ ਆ ਉਹ ਚਲਾ ਦਿੰਦਾ। ਉਹਦੇ 'ਚ ਉਹ ਜਿਹੜੇ ਨਰਿੰਦਰ ਮੋਦੀ ਬੋਲਦਾ ਸੀਗਾ ਕਿ ਮਹਿੰਗਾਈ ਵੱਧ ਰਹੀ ਹੈ, ਸਿਲੰਡਰ ਮਹਿੰਗਾ ਹੋ ਗਿਆ, ਇਸ ਕਿਸਮ ਦੀਆਂ ਉਹ ਸਾਰੀਆਂ ਲੋਕਾਂ ਨੂੰ ਸੁਣਾਉਂਦਾ ਹੈ ਤੇ ਪੁੱਛਦਾ ਹੈਗਾ ਸਾਡੇ ਟਾਈਮ ਤਾਂ 400 ਰੁਪਏ ਦਾ ਸਿਲੰਡਰ ਸੀ, ਹੁਣ ਕਿੰਨੇ ਦਾ? 1100-1200 ਦਾ। ਤੇ ਉਹ ਇੱਕ ਕਮਿਊਨੀਕੇਟ, ਜਿਵੇਂ ਲਾਲੂ ਯਾਦਵ ਬਹੁਤ ਵਧੀਆ ਕਮਿਊਨੀਕੇਟਰ ਸੀਗਾ ਸੈਂਟਰਲ ਇੰਡੀਆ ਦੇ ਵਿੱਚ, ਬਿਹਾਰ ਦੇ ਵਿੱਚ ਜਿਹੜਾ ਲਾਲੂ ਯਾਦਵ ਦਾ ਇੱਕ ਸਪੀਚ ਹੁੰਦਾ ਸੀਗਾ ਲੋਕ ਸੁਣਦੇ ਸੀਗੇ, ਹੱਸਦੇ ਵੀ ਸੀਗੇ। ਜਿਹੜਾ ਸਟਾਇਰਿਕਲ ਪੂਰਾ ਇੱਕ ਪੋਜੀਸ਼ਨਿੰਗ ਹੈ ਲਾਲੂ ਯਾਦਵ ਦੀ, ਉਸੇ ਕਿਸਮ ਦਾ ਉਹਦਾ ਮੁੰਡਾ ਵੀ ਟ੍ਰੇਨ ਹੋ ਰਿਹਾ। ਉਹਦਾ ਰੀਜ਼ਨ ਮੈਂ ਇੱਕ ਦੱਸਦਾ ਕਿਉਂ।
ਹੈ। ਜਿਹੜਾ ਇੰਡੀਅਨ ਪੋਲੀਟੀਸ਼ੀਅਨ ਸੀਗੇ, ਇਹਨਾਂ ਨੇ ਸਾਰਿਆਂ ਨੇ ਆਪਣੇ ਮੁੰਡੇ ਬਾਹਰ ਭੇਜਤੇ, ਕੋਈ ਇੰਗਲੈਂਡ ਭੇਜਤਾ, ਕੋਈ ਅਮਰੀਕਾ, ਵੱਡੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਨੂੰ ਭੇਜਤੇ, ਤੇ ਉਹ ਉੱਥੇ ਜਾ ਕੇ ਵਧੀਆ ਇੰਗਲਿਸ਼ ਸਿੱਖਿਆ ਏ ਤੇ ਹੋਰ 2-4 ਮੋਟੀਆਂ ਗੱਲਾਂ ਸਿੱਖਿਆ ਏ। ਤੇ ਇੱਥੇ ਇੰਡੀਅਨ ਜਿਹੜਾ ਮਾਸਿਸ ਹੈਗਾ ਉਹਨਾਂ ਦੇ ਵਿੱਚ ਤਾਂ ਉਹ ਕੁਝ ਕਮਿਊਨੀਕੇਟ ਹੀ ਨਹੀਂ ਕਰ ਪਾਉਂਦੇ। ਤੇ ਲਾਲੂ ਯਾਦਵ ਨੇ ਆਪਣਾ ਮੁੰਡਾ ਕਿਤੇ ਨਹੀਂ ਭੇਜਿਆ, ਉਹਨੇ 9ਵੀਂ ਇੱਥੇ ਕਰਾਈ, 9ਵੀਂ 'ਚ ਉਹ ਫੇਲ ਹੋ ਗਿਆ, ਉਹਨੂੰ ਫਿਰ ਉਹਨੂੰ ਪੜ੍ਹਨ ਲਾਇਆ ਹੀ ਨਹੀਂ। ਉਸ ਤੋਂ ਬਾਅਦ ਕਹਿੰਦਾ ਤੂੰ ਕ੍ਰਿਕਟ ਖੇਡ, ਫਿਰ ਉਹਦਾ ਮੁੰਡਾ ਕ੍ਰਿਕਟ ਖੇਡਣ ਲੱਗਿਆ ਤੇ ਉਹਨੂੰ ਕਿਹਾ ਤੂੰ ਪੂਰਾ ਮੁਲਕ ਘੁੰਮ ਤੇ ਜਿਵੇਂ ਦਾ ਹੈਗਾ ਉਵੇਂ ਹੀ ਰਹਿ। ਤੇ ਉਸ ਕਰਕੇ ਜਿਹੜਾ ਕਾਮਨ ਸੈਂਸ ਹੈਗੀ ਤੇ ਕਮਿਊਨੀਕੇਸ਼ਨ ਹੈਗਾ ਉਹ ਤੇਜਸਵੀ ਯਾਦਵ ਦਾ ਬਹੁਤ ਸਟਰੋਂਗ ਹੈਗਾ ਤੇ ਉਹ ਮੁੰਡਾ ਆਊਟਸ਼ਾਈਨ ਕਰੂਗਾ। ਮੈਨੂੰ ਤਾਂ ਇਹ ਲੱਗਦਾ ਕਿ ਨੈਕਸਟ CM ਆਫ ਬਿਹਾਰ ਤੇਜਸਵੀ ਯਾਦਵ ਬਣੂਗਾ। ਉਹਦਾ ਤੁਸੀਂ ਹੁਣ ਉਹਦੇ ਪੋਲੀਟੀਕਲ ਸਪੀਚਸ ਦੇਖੋ, ਉਹਦੀ ਕਮਿਊਨੀਕੇਸ਼ਨ ਦਾ ਲੈਵਲ ਦੇਖੋ, ਬਹੁਤ ਸੋਹਣਾ ਹੈ। ਜਿਵੇਂ ਲਾਲੂ ਯਾਦਵ ਮਸਖਰੀਆਂ ਕਰਦਾ ਸੀਗਾ, ਪੋਲੀਟੀਕਲ ਸਟਾਇਰ ਕਰਦਾ ਸੀਗਾ, ਉਵੇਂ ਹੀ ਉਹ ਮੁੰਡਾ ਕਰ ਰਿਹਾ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰ ਲਈ, ਉਹ ਕੋਵਿਸ਼ੀਲਡ ਵਾਲੀ ਹੈਗੀ ਆ। ਕੋਵਿਸ਼ੀਲਡ ਤੇ ਹਜੇ ਤੱਕ ਜਿਹੜਾ ਵਿਵਾਦ ਹੈ ਉਹ ਖਤਮ ਨਹੀਂ ਹੋ ਰਿਹਾ ਹੈ। ਅੱਜ ਜਿਹੜਾ ਵੈਕਸੀਨ ਦਾ ਸਰਟੀਫਿਕੇਟ ਸੀਗਾ ਉਹ ਤੋਂ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਟੋ ਲਾਤਾ ਗਿਆ ਹੈਗਾ ਤੇ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਗੱਲ ਹੋ ਰਹੀ ਹੈ ਕਿ ਜਦੋਂ ਕੋਵਿਸ਼ੀਲਡ ਤੇ ਇੱਕ ਐਡਾ ਵੱਡਾ ਐਕਸਪੋਜ਼ਰ ਹੋਇਆ ਉਦੋਂ ਇਹਨਾਂ ਨੇ ਉਹਦਾ ਫੋਟੋ ਹਟਾ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਤੇ ਅਖਿਲੇਸ਼ ਯਾਦਵ ਨੇ ਵੀ ਬਹੁਤ ਸੀਰੀਅਸ ਗੱਲ ਕਹੀ ਹੈ ਕਿਉਂਕਿ ਇਹਨਾਂ ਨੇ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀ, ਆਧਾਰ ਪੂਨਾਵਾਲਾ ਸੀਗਾ ਜਿਹੜਾ ਉਹ ਵੈਕਸੀਨ ਬਣਾਉਣ ਵਾਲੀ ਕੰਪਨੀ ਦਾ ਮਾਲਕ, ਉਹ ਤੋਂ 50 ਕਰੋੜ ਰੁਪਏ ਦਾ ਚੰਦਾ ਲਿੱਤਾ ਇਲੈਕਟੋਰਲ ਬੌਂਡ ਰਾਹੀਂ। ਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹਨਾਂ ਨੇ 50 ਕਰੋੜ ਰੁਪਏ ਚੰਦਾ ਲੈ ਕੇ 80 ਕਰੋੜ ਲੋਕਾਂ ਦੀ ਜਿਹੜੀ ਜਾਨ ਹੈਗੀ ਉਹ ਜੋਖਿਮ 'ਚ ਪਾਤੀ ਹੈਗੀ ਆ। ਤੇ ਇਹ ਸੀਰੀਅਸ ਗੱਲ ਹੈ ਕਿਤੇ ਨਾ ਕਿਤੇ। ਤੇ ਅਖਿਲੇਸ਼ ਯਾਦਵ ਉਦੋਂ ਵੀ ਸਵਾਲ ਚੱਕ ਰਿਹਾ ਸੀਗਾ ਤੇ ਹੁਣ ਵੀ ਜਿਹੜਾ ਵੈਕਸੀਨੇਸ਼ਨ ਹੈ ਉਹਦੇ ਤੇ ਸਵਾਲ ਖੜੇ ਕਰ ਰਿਹਾ ਹੈ। ਇਹ ਸੀਗੀਆਂ ਦੀਆਂ ਖਬਰਾਂ ਮੋਟੀਆਂ ਤੇ ਉਹਨਾਂ ਦਾ ਆਪਾਂ ਵਿਸ਼ਲੇਸ਼ਣ ਵੀ ਕੀਤਾ ਤੇ ਕੱਲ ਦੁਬਾਰੇ ਮਿਲਾਂਗੇ ਨਵੀਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।